ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਅਤੇ ਨਾਲ ਹੀ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੀਆਂ। ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ ਤੇ ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 25 ਨਵੰਬਰ 2015 10 ਮੱਘਰ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂਆਤ ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਦੇ ਮੌਕੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦਾ ਇਹ ਮੁਬਾਰਕ ਦਿਨ, ਜਿਸ ਦਿਨ ਲਗਭਗ 546 ਵਰ੍ਹੇ ਪਹਿਲਾਂ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੋਏ ਨਨਕਾਣਾ ਸਾਹਿਬ ਦੀ ਉਸ ਪਵਿੱਤਰ ਧਰਤੀ ਤੇ, ਜੀ, ਜਿਸ ਦਾ ਨਾਂ ਕਦੇ ਰਾਏ ਭੋਏ ਦੀ ਤਲਵੰਡੀ ਸੀ, ਪਰ ਇਹ ਉਸ ਪ੍ਰਕਾਸ਼ਮਾਨ ਸਤਿਗੁਰੂ ਦੀ ਬਖਸ਼ਿਸ਼ ਕਿ ਉਸ ਰਾਏ ਭੋਏ ਦੀ ਤਲਵੰਡੀ ਦਾ ਮਾਲਕ ਰਾਏ ਬੁਲਾਰ, ਜਿਸ ਨੇ ਗੁਰੂ ਨਾਨਕ ਸਾਹਿਬ ਨੂੰ ਪਛਾਣਿਆ, ਉਹਨਾਂ ਵਿੱਚ ਦੀ ਰੱਬੀ ਜੋਤ ਨੂੰ ਉਸਨੇ ਸਜਦਾ ਕੀਤਾ ਔਰ ਉਸ ਰਾਏ ਭੋਏ ਦੀ ਤਲਵੰਡੀ ਨੂੰ ਹੀ ਨਾਨਕ ਆਣਾ, ਨਾਨਕ ਦੀ ਆਮਦ ਵਾਲਾ ਜਿਹੜਾ ਉਹ ਥਾਂ ਬਣਾ ਦਿੱਤਾ ਹੈ, ਜਿਹੜਾ ਕਿ ਅੱਜ ਨਨਕਾਣਾ ਸਾਹਿਬ ਕਰਕੇ ਜਗਤ ਪ੍ਰਸਿੱਧ ਹੈ। ਜੀ, ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਬੇਸ਼ੱਕ ਬਹੁਤ ਵਾਰ ਸਾਡੇ ਦੋ ਵੇਲੇ ਦੀ ਅਰਦਾਸ ਦੇ ਸ਼ਬਦ ਨੇ ਔਰ ਉਸ ਅਰਦਾਸ 'ਚ ਅਸੀਂ ਇਹ ਯਾਦ ਕਰਦੇ ਹਾਂ, ਅਕਾਲ ਪੁਰਖ ਤੋਂ ਮੰਗ ਕਰਦੇ ਹਾਂ ਕਿ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਜੀ, ਇਹ ਵੱਖਰੀ ਗੱਲ ਹੈ ਕਿ ਜਿਸ ਧਰਤੀ ਦੇ ਉੱਤੇ ਖਲੋ ਕੇ ਅਸੀਂ ਇਹ ਅਰਦਾਸ ਕੀਤੀ ਜਾਂ ਇਹ ਅਰਦਾਸ ਦੇ ਸ਼ਬਦ ਸ਼ਾਮਲ ਕੀਤੇ ਕਿ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਸਤਿਗੁਰੂ ਬਖਸ਼ਣ, ਜੀ, ਅੱਜ ਉਸ ਧਰਤੀ ਤੇ ਤਾਂ 20,000 ਤੋਂ ਜ਼ਿਆਦਾ ਸਿੱਖ ਸੰਗਤਾਂ ਦੁਨੀਆ ਭਰ ਚੋਂ ਬਿਨਾਂ ਰੋਕ ਟੋਕ ਦੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਹੀਆਂ ਨੇ ਔਰ ਦਰਸ਼ਕ ਸਕਰੀਨ ਦੇ ਉੱਤੇ ਦੇਖ ਰਹੇ ਹੋਣਗੇ ਕਿ ਕਿਸ ਕਿਸਮ ਦਾ ਅਲੌਕਿਕ ਨਗਰ ਕੀਰਤਨ ਦਾ ਨਜ਼ਾਰੇ ਔਰ ਕਿਵੇਂ ਵੱਡੀ ਗਿਣਤੀ ਦੇ ਵਿੱਚ ਗੱਤਕਾ ਪਾਰਟੀਆਂ, ਬੈਂਡ ਬਾਜੇ ਔਰ ਇਸ ਵਾਰ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਔਰ ਫੈਡਰਲ ਸਰਕਾਰ ਨੇ ਯਕੀਨੀ ਬਣਾਇਆ ਕਿ ਨਗਰ ਕੀਰਤਨ ਜਿਹੜਾ ਕਿ ਪਿਛਲੇ ਕੁਝ ਸਾਲਾਂ ਤੋਂ ਸੁਰੱਖਿਆ ਦੇ ਕਾਰਨਾਂ ਕਰਕੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਹੀ ਹੁੰਦਾ ਸੀ, ਇਸ ਵਾਰ ਉਸੇ ਟ੍ਰੈਡੀਸ਼ਨਲ ਰੂਟ ਦੇ ਉੱਤੇ ਨਨਕਾਣਾ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਤੰਬੂ ਸਾਹਿਬ ਜਾ ਕੇ ਸਮਾਪਤ ਹੋਇਆ, ਜਿਸ ਦੇ ਵਿੱਚ ਬਹੁਤ ਹੀ ਰੌਣਕ ਸੀ। ਜੀ, ਔਰ ਇਸੇ ਤਰ੍ਹਾਂ ਕਈ ਸਾਲਾਂ ਤੋਂ ਜਿੱਥੇ ਆਤਿਸ਼ਬਾਜ਼ੀ ਦੇ ਉੱਤੇ ਪਾਬੰਦੀ ਸੀ ਸੁਰੱਖਿਆ ਕਾਰਨਾਂ ਕਰਕੇ, ਇਸ ਵਾਰ ਪੰਜਾਬ ਸਰਕਾਰ ਵੱਲੋਂ ਹੀ ਜਿਹੜਾ ਹੈ ਉਹ ਆਤਿਸ਼ਬਾਜ਼ੀ ਦੇ ਲਈ ਵੱਡੀ ਰਕਮ ਦਿੱਤੀ ਗਈ ਹੈ ਔਰ ਅੱਜ ਦਾ ਦਿਨ ਜਿਹੜਾ ਪਾਕਿਸਤਾਨ ਦੇ ਵਿੱਚ ਪੰਜਾਬ ਸੂਬਾ ਜਿਹੜਾ ਸਭ ਤੋਂ ਵੱਡਾ ਸੂਬਾ ਹੈ, ਉਸ ਦੇ ਵਿੱਚ ਸਰਕਾਰੀ ਛੁੱਟੀ ਵੀ ਹੈ। ਲੇਕਿਨ ਜਿੱਥੇ ਬੈਠ ਕੇ ਅਸੀਂ ਇਹ ਸ਼ਬਦ ਸ਼ਾਮਲ ਕੀਤੇ ਅਰਦਾਸ 'ਚ, ਉੱਥੇ ਜੇ ਅਸੀਂ ਪਿਛਲੇ ਲਗਭਗ 6 ਮਹੀਨਿਆਂ ਤੋਂ ਹੀ ਇਹ ਦੇਖੀਏ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਚੋਰੀ ਹੋਣਾ, ਬਾਰ-ਬਾਰ ਬੇਅਦਬ ਹੋਣਾ, ਗੁਟਕਾ ਸਾਹਿਬਾਨ ਦਾ ਬੇਅਦਬ ਹੋਣਾ। ਜੀ, ਅਜੇ ਕੱਲ੍ਹ ਦੀਆਂ ਖਬਰਾਂ ਹੀ ਪਟਿਆਲੇ ਦੇ ਇੱਕ ਪਿੰਡ ਦੇ ਵਿੱਚ ਫਿਰ ਗੁਰੂ ਗ੍ਰੰਥ ਸਾਹਿਬ ਦੇ 2 ਜਿਹੜੇ ਅੰਗ ਨੇ ਉਹ ਪਾੜ ਕੇ ਉਸ ਦੇ ਵਿੱਚ ਹੀ ਰੱਖੇ ਮਿਲੇ। ਇਹ ਬੇਅਦਬੀ ਦੀਆਂ ਘਟਨਾਵਾਂ ਲਗਾਤਾਰਤਾ ਨਾਲ ਜਾਰੀ ਨੇ ਔਰ ਜਿਨ੍ਹਾਂ ਨੇ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ, ਅਕਾਲ ਤਖਤ ਸਾਹਿਬ ਤੇ ਬੈਠੇ ਉਸ ਕਿਸਮ ਦੇ ਤਨਖਾਹੀਏ ਜਥੇਦਾਰ ਬਾਦਲ ਦੇ, ਜਿਨੇ ਸੌਦਾ ਸਾਧ ਨੂੰ ਮੁਆਫ ਕੀਤਾ ਔਰ ਗੁਰਮਤ ਪਰੰਪਰਾਵਾਂ ਦਾ ਬਾਰ-ਬਾਰ ਕਾਣ ਕੀਤਾ, ਅੱਜ ਉਹ ਸਿੰਘ ਜਿਹੜੇ ਨੇ ਦੇਸ਼ ਧਰੋਹੀ ਬਣਾ ਕੇ ਜੇਲ੍ਹਾਂ ਦੇ ਵਿੱਚ ਡੱਕ ਦਿੱਤੇ ਗਏ ਨੇ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਇਹਨਾਂ 546 ਸਾਲਾਂ ਦਾ ਸਮਾਂ ਦੇਖਦੇ ਹਾਂ, ਹਰ ਥਾਂ ਅੱਜ ਦੁਨੀਆ ਭਰ ਦੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਵਿੱਚ ਅੱਧੀ ਰਾਤ ਤੱਕ ਦੀਵਾਨ ਚੱਲਣਗੇ, ਜੀ, ਕੀਰਤਨ ਦਰਬਾਰ ਹੋਣਗੇ, ਕਈ ਥਾਂ ਮਿਡਨਾਈਟ ਆਤਿਸ਼ਬਾਜ਼ੀ ਹੋਏਗੀ, ਫੁੱਲਾਂ ਦੀ ਵਰਖਾ ਹੋਏਗੀ। ਅਸੀਂ ਸਾਰੇ ਉਸ ਸਮੇਂ ਨੂੰ ਉਡੀਕਦੇ ਹਾਂ, ਉਸ ਸਮੇਂ ਦੇ ਨਾਲ ਆਪਣੇ ਆਪ ਨੂੰ ਜੋੜਦੇ ਹਾਂ ਕਿ ਜਦੋਂ ਉਸ ਨਨਕਾਣੇ ਦੀ ਧਰਤੀ ਤੇ ਮਹਿਤਾ ਕਾਲੂ ਮਾਤਾ ਤ੍ਰਿਪਤਾ ਦੇ ਘਰ ਗੁਰੂ ਨਾਨਕ ਪ੍ਰਕਾਸ਼ਮਾਨ ਹੁੰਦੇ ਨੇ, ਦੌਲਤਾਂ ਦਾਈ ਤੋਂ ਫਿਰ ਉਹਨਾਂ ਦੀ ਜੀਵਨ ਕਥਾ ਸ਼ੁਰੂ ਹੁੰਦੀ ਹੈ। ਉਹ ਰਾਏ ਬੁਲਾਰ ਹੋਏ, ਪਾਂਧਾ ਹੋਏ, ਮੌਲਵੀ ਹੋਏ, ਵੈਦ ਹੋਏ, ਉਹਨਾਂ ਦਾ ਸੱਚਾ ਸੌਦਾ ਹੋਏ ਔਰ ਜਿੱਥੇ ਗੁਰੂ ਨਾਨਕ ਦਾ
ਜ਼ਿਕਰ ਹੈ ਉੱਥੇ ਬੇਬੇ ਨਾਨਕੀ, ਉਹਨਾਂ ਤੋਂ ਵੱਡੀ ਭੈਣ, ਜੀ ਜਿਨ੍ਹਾਂ ਨੇ ਗੁਰੂ ਨਾਨਕ ਜੋਤ ਨੂੰ ਪਛਾਣਿਆ। ਔਰ ਬਹੁਤ ਸਾਰਾ ਜਦੋਂ ਅਸੀਂ ਦੁਨਿਆਵੀ ਆਧਾਰ ਦੇ ਉੱਤੇ ਦੇਖਦੇ ਹਾਂ ਕਿ ਕਿਵੇਂ ਨਾ ਸਿਰਫ ਉਹ ਬੇਬੇ ਨਾਨਕੀ ਗੁਰੂ ਨਾਨਕ ਨੂੰ ਪਛਾਣਨ ਵਾਲੇ ਨੇ, ਉਹ ਅਲਟੀਮੇਟਲੀ ਇਵਨ ਗੁਰੂ ਨਾਨਕ ਸਾਹਿਬ ਨੂੰ ਆਪਣੇ ਕੋਲ ਲੈ ਆਉਂਦੇ ਨੇ ਸੁਲਤਾਨਪੁਰ ਲੋਧੀ, ਜਿੱਥੇ ਉਹ ਵਿਆਹੇ ਗਏ ਸਨ। ਔਰ ਕਿਵੇਂ ਜਦੋਂ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਪਹਿਲੀ ਉਦਾਸੀ ਤੇ ਜਾਂਦੇ ਨੇ ਤੇ ਫਿਰ ਉਹ ਉਹਨਾਂ ਦੇ ਛੋਟੇ ਛੋਟੇ ਬੱਚੇ ਸ੍ਰੀ ਚੰਦ ਲਖਮੀ ਦਾਸ ਔਰ ਉਹਨਾਂ ਦੇ ਮਹਿਲ ਗੁਰੂ ਕੇ ਮਾਤਾ ਸੁਲੱਖਣੀ, ਉਹਨਾਂ ਦੀ ਪਰਵਿਸ਼ ਵੀ ਕਰਦੇ ਨੇ। ਸੋ ਇਹ ਇੱਕ ਦੁਨਿਆਵੀ ਸਫ਼ਰ ਦੀ ਗੱਲ ਹੈ। ਪਰ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਉਹ ਅਧਿਆਤਮ ਦੀ ਦੁਨੀਆ ਜਿਸ ਪ੍ਰਥਾਏ ਬਾਰ-ਬਾਰ ਭਾਈ ਗੁਰਦਾਸ ਸਾਡੇ ਮਹਾਨ ਸਕਾਲਰ ਸਾਨੂੰ ਯਾਦ ਕਰਵਾਉਂਦੇ ਨੇ ਕਿ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਜੀ। ਔਰ ਫਿਰ ਜਦੋਂ ਅੱਜ ਥਾਂ ਹਰ ਗੁਰਦੁਆਰੇ ਦੇ ਵਿੱਚ ਜਾਂ ਜਿੰਨੇ ਦਿਨ ਪਹਿਲਾਂ ਕਈ ਥਾਂ ਪ੍ਰਭਾਤ ਫੇਰੀਆਂ ਦਾ ਚਲਨ ਅਜੇ ਵੀ ਹੈ, ਜਿਹੜਾ ਕਿ ਇੱਕ ਤਰੀਕੇ ਨਾਲ ਉਸ ਮਾਹੌਲ ਨੂੰ ਸਿਰਜਦਾ ਹੈ ਜਦੋਂ ਤੱਕ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਤੱਕ ਆਉਂਦੇ ਜੀ। ਬੇਸ਼ੱਕ ਅੱਜ ਟੀਵੀ ਨੇ, ਰੇਡੀਓ ਨੇ, ਹੋਰ ਬਹੁਤ ਸਾਰੇ ਵੀਡੀਓ ਮੀਡੀਆ, ਸੋਸ਼ਲ ਮੀਡੀਆ, ਔਰ ਉਹਨੇ ਸਭ ਕੁਝ ਇੰਨਾ ਸੌਖਾ ਕਰ ਦਿੱਤਾ ਹੈ ਕਿ ਸਾਰਾ ਦਿਨ ਰਾਤ ਕੀਰਤਨ ਵੀ ਸੁਣਦਾ ਹੈ, ਤੁਸੀਂ ਸਿੱਧਾ ਦਰਬਾਰ ਸਾਹਿਬ ਦਾ ਉਹੀ ਕੀਰਤਨ ਸੁਣਦੇ ਹੋ ਜਾਂ ਹੋਰ ਬਹੁਤ ਕੁਝ ਅਵੇਲੇਬਲ ਹੈ। ਪਰ ਜੇ ਅਸੀਂ ਆਪਣੇ ਬਚਪਨ ਦੀਆਂ ਯਾਦਾਂ ਜਾਂ ਜਿਹੜੀ ਸਾਡੀ ਜਨਰੇਸ਼ਨ ਦਾ ਦੇਖੀਏ ਤੇ ਫਿਰ ਗੁਰਪੁਰਬਾਂ ਤੋਂ ਕਈ ਹਫ਼ਤੇ ਪਹਿਲਾਂ ਉਤਸ਼ਾਹ ਦੀ ਇੱਕ ਜਿਹੜੇ ਖਾਸ ਤੌਰ ਤੇ ਛੋਟੇ ਸ਼ਹਿਰਾਂ 'ਚ, ਪਿੰਡਾਂ 'ਚ, ਮੁਹੱਲਿਆਂ 'ਚ ਸਿੱਖ ਸੰਗਤਾਂ ਸੀ, ਉਹਨਾਂ ਦੇ ਵਿੱਚ ਸੱਚਮੁੱਚ ਹੀ ਜਿਵੇਂ ਬਾਬੇ ਨਾਨਕ ਦੀ ਆਮਦ ਦੀ ਇੰਤਜ਼ਾਰ ਹੁੰਦੀ ਹੈ ਉਵੇਂ ਦਾ ਹੀ ਮਾਹੌਲ ਸਿਰਜਿਆ ਜਾਂਦਾ ਸੀ। ਕਈ ਦਿਨ ਪਹਿਲਾਂ ਜੀ ਪ੍ਰਭਾਤ ਫੇਰੀ, ਔਰ ਪ੍ਰਭਾਤ ਫੇਰੀਆਂ ਦੇ ਵਿੱਚ ਗੁਰਬਾਣੀ ਦਾ ਗਾਇਨ ਔਰ ਇੱਕ ਵੈਰਾਗ, ਤੇ ਫਿਰ ਸੱਚਮੁੱਚ ਉਹਨਾਂ ਦੇ ਪ੍ਰਕਾਸ਼ਮਾਨ ਦਿਨ ਦੇ ਉੱਤੇ ਜਿਵੇਂ ਦਾ ਇੱਕ ਸ਼ਰਧਾ ਔਰ ਪਿਆਰ ਦਾ ਹੜ ਹੁੰਦਾ ਸੀ, ਸੰਗਤ ਦਾ ਰਲ ਕੇ ਲੰਗਰ ਤਿਆਰ ਕਰਨਾ, ਰਲ ਕੇ ਦੀਵਾਨ। ਔਰ ਉਦੋਂ ਅੱਜ ਵਾਂਗ ਇੰਨੇ ਖੁੱਲੇ ਜਥੇ ਨਹੀਂ ਸੀ ਕਿ ਥਾਈਂ ਪਹੁੰਚ ਜਾਣ, ਨਾ ਹੀ ਸੰਗਤ ਹਰ ਜਥੇ ਨੂੰ ਅਫੋਰਡ ਕਰ ਸਕਦੀ ਸੀ। ਲੇਕਿਨ ਜਿਹੜੇ ਕੁਝ ਚੰਗੇ ਨਾਮੀ ਜਥੇ ਸੀ ਉਹਨਾਂ ਨੂੰ ਇਨਵਾਈਟ ਕਰਨਾ, ਉਹਨਾਂ ਦਾ ਕੀਰਤਨ ਔਰ ਅੱਧੀ ਰਾਤ ਤੋਂ ਬਾਅਦ ਤੱਕ ਦੀਵਾਨ, ਔਰ ਕੋਈ ਹਿਲਦਾ ਨਹੀਂ ਸੀ। ਹੁਣ ਇਵੇਂ ਵੀ ਨਹੀਂ ਹੈ ਵੀ ਜਾਓ ਸਿੱਧੇ ਲੰਗਰ 'ਚ ਕਈ ਜਾਂਦੇ ਨੇ, ਲੰਗਰ 'ਚੋਂ ਹੀ ਮੁੜ ਜਾਂਦੇ ਨੇ, ਉੱਪਰ ਮੱਥਾ ਵੀ ਨਹੀਂ ਟੇਕਦੇ ਦੀਵਾਨ 'ਚ। ਲੇਕਿਨ ਉਦੋਂ ਲੰਗਰ ਦਾ ਵੀ ਇਹੀ ਹੁੰਦਾ ਸੀ ਕਿ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਸੀ ਉਦੋਂ ਹੀ ਲੰਗਰ ਵਰਤਦਾ ਸੀ। ਸੋ ਖੈਰ ਇਹ ਇੱਕ ਆਪਣਾ ਰੰਗ ਰਿਹਾ। ਔਰ ਉਹ ਜਿਹੜਾ ਪ੍ਰਭਾਵ 3-4 ਮੁੱਖ ਗੁਰਪੁਰਬ ਛੱਡ ਕੇ ਜਾਂਦੇ ਸੀ ਔਰ ਉਸ ਤੋਂ ਪਹਿਲਾਂ ਨਗਰ ਕੀਰਤਨ, ਉਹ ਬੜਾ ਡੀਪ ਇੰਪੈਕਟ ਸੀ ਉਹਨਾਂ ਬੱਚਿਆਂ ਦੇ ਮਨਾਂ ਤੇ ਜਿਹੜੇ ਉਸ ਸਾਰੇ ਨੂੰ ਦੇਖਦੇ ਸੀ। ਤੇ ਫਿਰ ਇਸ ਦਾ ਜੇ ਅਸੀਂ ਅਧਿਆਤਮਕ ਦੁਨੀਆ ਦੇ ਵਿੱਚ ਉਸ ਸਾਰੇ ਮਾਹੌਲ ਨੂੰ ਦੇਖੀਏ ਕਿ ਗੁਰੂ ਨਾਨਕ ਸਾਹਿਬ ਦੀ ਆਮਦ, ਗੁਰੂ ਨਾਨਕ ਸਾਹਿਬ ਤਾਂ ਲਗਭਗ 544 ਸਾਲ ਪਹਿਲਾਂ ਆਉਂਦੇ ਨੇ ਇਸ ਦੁਨੀਆ ਤੇ। ਉਸ ਤੋਂ ਪਹਿਲਾਂ ਇੱਥੇ ਕਈ ਜਿਹੜੇ ਧਰਮ ਸਕੂਲ ਆਫ ਥਾਟ ਮੌਜੂਦ ਸਨ। ਹਿੰਦੂਤਵਾ ਦੇ ਵਿੱਚ ਜਿਸ ਕਿਸਮ ਦਾ ਅਵਤਾਰਵਾਦ ਦਾ ਚਲਨ ਹੈ, ਵਿਸ਼ਨੂੰ ਦੇ ਕਿੰਨੇ ਹੀ ਅਵਤਾਰ ਜਿਹੜੇ ਨੇ, ਮਤਸੇ ਤੋਂ ਸ਼ੁਰੂ ਹੋ ਕੇ ਮੱਛੀ ਤੋਂ ਉਹਨਾਂ ਦੇ ਕਿੰਨੇ ਅਵਤਾਰ ਨੇ। ਔਰ ਇਸੇ ਤਰ੍ਹਾਂ ਜਿਹੜੇ ਸੈਮੈਟਿਕ ਧਰਮ ਨੇ ਜਿਨ੍ਹਾਂ 'ਚ ਜ਼ੋਰੇਬ, ਕੁਰਾਨ ਸ਼ਰੀਫ, ਬਾਈਬਲ ਔਰ ਓਲਡ ਟੈਸਟਾਮੈਂਟ, ਇਹ ਸਾਰੀਆਂ ਧਰਮ ਪੁਸਤਕਾਂ ਤੇ ਆਧਾਰਿਤ ਧਰਮ ਵੀ ਮੌਜੂਦ ਸਨ। ਭਾਰਤ ਦੇ ਵਿੱਚ ਬੁੱਧ ਮਤ ਹੋਏ, ਜੈਨ ਮਤ ਹੋਏ, ਔਰ ਜੋਗ ਮਤ ਔਰ ਗੋਰਖ ਮਤ, ਗੋਰਖਨਾਥ ਔਰ ਹਿੰਦੂ ਸੰਨਿਆਸ ਦਾ ਮਿਲਵਾ ਮੇਲ ਜੋਗ ਮਤ, ਇਹ ਵੀ ਪੂਰੇ ਜੋਬਨ ਦੇ ਉੱਤੇ ਸਨ। ਸੋ ਇਸ ਸਭ ਦੇ ਬਾਵਜੂਦ ਜੋ ਮਾਹੌਲ ਉਸ ਵੇਲੇ ਉਸ ਖਿੱਤੇ ਦੇ ਵਿੱਚ ਧਰਤੀ ਦਾ ਸੀ, ਉਸ ਨੂੰ ਹੀ ਜਦੋਂ ਭਾਈ ਗੁਰਦਾਸ ਜੀ ਨੇ ਬਿਆਨਿਆ ਕਿ ਕਿਸ ਕਿਸਮ ਦੀ ਆਪਸੀ ਵੰਡ ਹੈ, ਕਿਸ ਕਿਸਮ ਦੀ ਫਿਰਕਾਦਰਾਨਾ ਸੋਚ ਹੈ, ਕਿਵੇਂ ਧਰਮ ਦਾ ਅਸਲ ਗਾਇਬ ਹੈ, ਲੇਕਿਨ ਉਸ ਦੀ ਥਾਂ ਦੇ ਉੱਤੇ ਦੰਭ, ਪਾਖੰਡ ਔਰ ਦੂਸਰੀਆਂ ਜਿਹੜੀਆਂ ਰੌ ਰੀਤਾਂ ਨੇ ਉਹਨਾਂ ਨੇ ਟੇਕ ਓਵਰ ਕੀਤਾ ਹੋਇਆ। ਤੇ ਫਿਰ ਗੁਰੂ ਨਾਨਕ ਦੀ ਆਮਦ ਕੀ ਕਰਦੀ ਹੈ, ਔਰ ਮੈਂ ਸਮਝਦਾ ਵੀ ਭਾਈ ਗੁਰਦਾਸ ਜੀ ਤੋਂ ਜ਼ਿਆਦਾ ਚੰਗੀ ਤਰ੍ਹਾਂ ਨਾ ਉਸ ਕੋਈ ਮਾਹੌਲ ਨੂੰ ਦੱਸ ਸਕੇ ਤੇ ਨਾ ਹੀ ਗੁਰੂ ਨਾਨਕ ਸਾਹਿਬ ਦੀ ਆਮਦ ਦੇ ਨਾਲ ਕੀ ਤਬਦੀਲੀ ਹੈ, ਕੋਈ ਹੋਰ ਉਸ ਤੋਂ ਪ੍ਰੋਫਾਊਂਡ ਸਟੇਟਮੈਂਟ ਹੈ। ਜਦੋਂ ਭਾਈ ਗੁਰਦਾਸ ਉਸ ਵੇਲੇ ਦੀ ਉਸ ਸਥਿਤੀ ਜਿਸ ਦੇ ਵਿੱਚ ਰਾਜਸੀ, ਸਮਾਜਿਕ, ਧਾਰਮਿਕ ਕਿਸ ਕਿਸਮ ਦੀ ਪੋਲਰਾਈਜੇਸ਼ਨ ਹੈ,
ਧਰੁਵੀਕਰਨ ਹੈ, ਜਿਵੇਂ ਅੱਜ ਭਾਰਤ ਦਾ ਹਾਲ ਹੈ ਕਿ ਕਿਵੇਂ ਅਸਹਿਨਸ਼ੀਲਤਾ ਹੈ, ਇੱਕ ਪਾਸੇ ਹਿੰਦੂਤਵੀ ਹਾਕਮ ਬਦੋਬਦੀ ਬਾਕੀਆਂ ਨੂੰ ਹਿੰਦੂਤਵੀ ਬਣਾਉਣ ਤੇ ਲੱਗੇ ਹੋਏ ਨੇ, ਔਰ ਜਿਹੜੀਆਂ ਘੱਟ ਗਿਣਤੀਆਂ ਨੇ ਜਾਂ ਜਿਹੜੇ ਈਵਨ ਬਹੁ ਗਿਣਤੀ ਦੇ ਲੋਕ ਜਿਹੜੇ ਘਰ ਬੈਠੇ ਭਾਵੇਂ ਮਹਿਸੂਸ ਵੀ ਕਰ ਰਹੇ ਨੇ ਕਿ ਵੀ ਇਹ ਗਲਤ ਹੋ ਰਿਹਾ, ਉਹ ਹੌਸਲਾ ਹੀ ਨਹੀਂ ਕਰਦੇ ਕਹਿ ਸਕਦੇ। ਹਰ ਜ਼ਬਰ ਦੇ ਸਾਹਮਣੇ, ਜ਼ੁਲਮ ਦੇ ਸਾਹਮਣੇ ਹੁੰਦਾ ਹੈ। ਤੇ ਭਾਈ ਗੁਰਦਾਸ ਯਾਦ ਕਰਵਾਉਂਦੇ ਨੇ ਕਿ 4 ਵਰਣ 4 ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤਕਬਰੀ ਖਿੱਚੋਤਾਨ ਕਰੇਣ ਤਿੰਗਾਨੇ, ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਬਾਣੇ, ਬੇਦ ਕਤੇਬ ਭੁਲਾਏ ਕੇ ਮੋਏ ਲਾਲਚ ਦੁਨੀ ਸੈਤਾਣੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿੱਟੇ ਆਵਣ ਜਾਣੇ। ਜੀ ਹੁਣ ਸਮਾਂ ਸੀਮਾ ਕਰਕੇ ਮੈਂ ਸਾਰੀ ਵਿਆਖਿਆ ਤਾਂ ਨਹੀਂ ਕਰਾਂਗਾ, ਪਰ ਉਹਨਾਂ ਨੇ ਡਿਵਾਈਡ ਦੀ ਗੱਲ ਕੀਤੀ, 2 ਪ੍ਰਮੁੱਖ ਸਕੂਲ ਆਫ ਥਾਟ, ਹਿੰਦੂ ਥਾਟ ਔਰ ਇਸਲਾਮ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਬਾਹਰਲੇ ਜਿਹੜੇ ਤੱਤ ਨੇ ਮਜ਼ਹਬ ਦੇ ਉਸ ਨੂੰ ਚਿੰਬੜੇ ਹੋਏ ਨੇ। ਵੇਦ ਕਤੇਬ ਭੁਲਾਏ ਕੇ, ਜਿਹੜਾ ਵੇਦਾਂ ਵਿੱਚ ਸੱਚ ਸੀ, ਹਕੀਕਤ ਸੀ, ਗ੍ਰੇਨ ਆਫ ਟਰੂਥ ਸੀ, ਉਹਨੂੰ ਪਾਸੇ ਕਰ ਦਿੱਤਾ। ਇਸੇ ਤਰ੍ਹਾਂ ਮੁਸਲਮਾਨਾਂ ਨੇ ਕਤੇਬ ਜਿਹੜਾ ਉਹਨਾਂ ਦੇ ਲਈ ਜਿੱਥੋਂ ਉਹਨਾਂ ਨੇ ਗਾਈਡਲਾਈਨ ਲੈਣੀ ਸੀ, ਵੇਦ ਕਤੇਬ ਭੁਲਾਏ ਕਿ ਉਹਨਾਂ ਨੂੰ ਵੇਦ ਭੁੱਲੇ ਹੋਏ ਨੇ, ਇਹਨਾਂ ਨੂੰ ਕਤੇਬ ਭੁੱਲੇ ਹੋਏ ਨੇ। ਮੋਏ ਲਾਲਚ ਦੇ ਵਿੱਚ ਫਸੇ ਹੋਏ ਨੇ, ਔਰ ਦੁਨੀਆ ਨੂੰ ਸ਼ੈਤਾਨ ਬਣ ਕੇ ਜਿਹੜਾ ਇਹ ਲੁੱਟ ਰਹੇ ਨੇ, ਕਿਉਂਕਿ ਹਿੰਦੂ ਧਰਮ ਦਾ ਇੰਟਰਪ੍ਰੇਟਰ ਮਾਲਕ ਪੰਡਤ ਹੈ, ਇਸਲਾਮ ਦਾ ਮੁੱਲਾ ਬਣ ਗਿਆ, ਔਰ ਸੱਚ ਕਿਨਾਰੇ ਰਹਿ ਗਿਆ। ਤੇ ਜਿਹੜਾ ਸੱਚ ਹੈ, ਟਰੂਥ ਹੈ, ਜਿਹੜੀ ਹਰ ਮਨੁੱਖ ਦੇ ਅੰਦਰ ਇਹ ਇੱਕ ਕੁਐਸਟ ਹੈ ਕਿ ਮੈਂ ਕੌਣ ਹੈ, ਕਿੱਥੋਂ ਆਇਆ, ਜੀਵਨ ਦਾ ਮਨੋਰਥ ਕੀ ਹੈ, ਕਿਵੇਂ ਮੈਨੂੰ ਸੰਤੋਸ਼ ਮਿਲੇ, ਕਿਵੇਂ ਮੈਨੂੰ ਖੁਸ਼ੀ ਮਿਲੇ, ਕਿਵੇਂ ਮੇਰੇ ਜੀਵਨ ਦਾ ਮਕਸਦ ਮੈਨੂੰ ਮਿਲੇ, ਉਹ ਇੱਕ ਪਾਸੇ। ਤੇ ਇਹ ਆਪਸੀ ਝਗੜਿਆਂ ਦੇ ਵਿੱਚ ਇਹਨਾਂ ਨੇ ਕੌਮ ਨੂੰ ਫਸਾਇਆ ਹੋਇਆ ਹੈ। ਜਿਵੇਂ ਅੱਜ ਇਹ ਹਿੰਦੂ ਤਵੀਆਂ ਨੇ ਜਿਸ ਕਿਸਮ ਦੀਆਂ ਡਿਬੇਟਸ ਦੇ ਵਿੱਚ ਸਾਰੀ ਸੁਸਾਇਟੀ ਨੂੰ ਘੜੀਸ ਲਿਆ, ਔਰ ਫਿਰ ਗੁਰੂ ਨਾਨਕ ਸਾਹਿਬ ਇਹ ਉਹ ਹਾਲਤ ਹੈ। ਤੇ ਗੁਰੂ ਨਾਨਕ ਸਾਹਿਬ ਦੀ ਆਮਦ ਨੂੰ ਭਾਈ ਗੁਰਦਾਸ ਫਿਰ ਬਿਆਨਦੇ ਨੇ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਹੁਣ ਗੱਲ ਇਵੇਂ ਹੀ ਹੈ ਕਿ ਜਿਵੇਂ ਗੁਰੂ ਨਾਨਕ ਦੀ ਆਮਦ, ਉਹਨਾਂ ਦੇ ਆਉਣ ਨਾਲ ਮਿੱਟੀ ਧੁੰਦ, ਜਗ ਚਾਨਣ ਹੋਆ, ਕਿ 4 ਚਫੇਰੇ ਧੁੰਦ, ਮਿਸਟ, ਤੁਸੀਂ ਵੀ ਡਰਾਈਵ ਕਰਦੇ ਹੋ ਜੀ, ਕਿ ਜਦੋਂ ਧੁੰਦ ਵਿੱਚ ਡਰਾਈਵ ਕਰਨਾ ਮੀਂਹ ਜਾਂ ਕਿਸੇ ਵੀ ਬਰਫ਼ ਨਾਲੋਂ ਵੀ, ਸਨੋ ਨਾਲੋਂ ਵੀ ਵਰਸਟ ਹੁੰਦਾ ਹੈ, ਉਹ ਕੁਛ ਨਹੀਂ ਨਜ਼ਰ ਆ ਰਿਹਾ ਹੁੰਦਾ ਤੁਹਾਡੇ ਸਾਹਮਣੇ ਵੀ ਜਿਹੜਾ ਹੈ ਉਹ। ਸੋ ਇੱਥੇ ਵੀ ਉਸ ਕਿਸਮ ਦੀ ਅਗਿਆਨਤਾ ਦੀ ਧੁੰਦ ਸੀ ਜੀ, 4 ਚਫੇਰੇ ਅਗਿਆਨ ਸੀ। ਔਰ ਉਹ ਗੁਰੂ ਨਾਨਕ ਸਾਹਿਬ ਨੇ ਆਪਣੀ ਬਿਆਨੀ ਦੇ ਵਿੱਚ ਵੀ ਫਰਮਾਇਆ ਕਿ ਅੰਧੀ ਰਈਅਤ ਗਿਆਨ ਵਿਹੂਣੀ, ਭਾਏ ਭਰੇ ਮੁਰਦਾਰ, ਕਿ ਇਹ ਅੰਨੀ ਹੈ ਰਿਆਇਤ, ਲੋਕ ਜਿਹੜੇ ਨੇ ਗਿਆਨ ਤੋਂ ਬਿਨਾਂ ਸਖੜੇ ਨੇ। ਔਰ ਇਧਰ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ, ਕਿ ਜਿਵੇਂ ਸੂਰਜ ਦੇ ਨਿਕਲਣ ਦੇ ਨਾਲ ਹਨੇਰਾ ਦੌੜ ਜਾਂਦਾ ਹੈ, ਇਵੇਂ ਗੁਰੂ ਨਾਨਕ ਦੀ ਆਮਦ ਦੇ ਨਾਲ ਅਗਿਆਨਤਾ ਦਾ ਹਨੇਰਾ ਦੌੜਿਆ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋ, ਕਿ ਜਦੋਂ ਸ਼ੇਰ ਬੁੱਕਦਾ ਹੈ, ਸ਼ੇਰ ਦੀ ਰੋਰ, ਉਸ ਦੀ ਭਬਕਾਰ ਹੁੰਦੀ ਹੈ, ਮਿਰਗ ਕਹਿੰਦੇ ਨੇ ਹਿਰਨ ਨੂੰ, ਕਿ ਦੂਰ ਭਾਵੇਂ ਕਿਤੇ ਜਿੰਨੀ ਮਰਜ਼ੀ ਦੂਰ ਮਿਰਗਾਂ ਦੀ ਡਾਰ ਜਾ ਰਹੀ ਹੋਏ, ਉਹ ਡਰ ਦੇ ਨਾਲ ਉੱਥੋਂ ਵੀ ਭੱਜ ਲੈਂਦੇ ਨੇ। ਸ਼ੇਰ ਦੀ ਭਬਕਾਰ 'ਚ ਹੀ ਸ਼ੇਰ ਪਹੁੰਚਦਾ ਤਾਂ ਕਿੰਨਿਆਂ ਕੁ ਤੱਕ ਹੈ ਜੰਪ ਕਰਕੇ, ਪਰ ਉਸ ਦੀ ਭਬਕਾਰ ਦਾ ਖੌਫ ਹੀ ਸਾਰੇ ਜੰਗਲ ਦੇ ਜਾਨਵਰਾਂ ਨੂੰ ਜਿਹੜਾ ਉਹ ਹਮੇਸ਼ਾ ਉਹਦੇ ਡਰ ਦੇ ਵਿੱਚ ਰੱਖਦਾ। ਸੋ ਗੁਰੂ ਸਾਹਿਬ ਕਹਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਉਸ ਸ਼ੇਰ ਦੀ ਨਿਆਈ ਨੇ। ਹੁਣ ਸ਼ੇਰ ਬੇਸ਼ੱਕ ਇੱਕ ਜਿਹੜਾ ਉਹ ਮਾਸਖੋਰ ਜਾਨਵਰ ਹੈ, ਪਰ ਜਦੋਂ ਸਿੰਘ ਦਾ ਜ਼ਿਕਰ ਹੁੰਦਾ ਹੈ, ਸ਼ੇਰ ਦਾ ਜ਼ਿਕਰ ਹੁੰਦਾ ਹੈ, ਉਸ ਦਾ ਸੋਵਰਨ ਹੋਣਾ, ਉਸ ਦਾ ਨਿਡਰ ਹੋਣਾ, ਉਸ ਦਾ ਸਿੱਕਾ ਚੱਲਣਾ, ਉਸ ਦਾ ਖੌਫ ਹੋਣਾ, ਔਰ ਉਸ ਦੀਆਂ ਕੁਝ ਮਸਤ ਆਦਤਾਂ, ਮਸਤ ਚਾਲ ਉਸ ਦੀ, ਔਰ ਮਰਿਆ ਮਾਸ ਨਾ ਖਾਣਾ, ਜਾਂ ਬਹੁਤ ਸਾਰੀਆਂ ਕੁਝ ਚੀਜ਼ਾਂ ਉਹਨਾਂ 'ਚ ਠੀਕ ਨੇ, ਕੁਝ ਲੋਕ ਚਰਚਾਵਾਂ 'ਚ ਨੇ। ਪਰ ਇਹ ਗੱਲ ਜਦੋਂ ਉਹ ਗੁਰੂ ਨਾਨਕ ਸਾਹਿਬ ਨੂੰ ਸਿੰਘ ਦੀ ਨਿਆਈ ਕਹਿੰਦੇ ਨੇ, ਹੁਣ ਮਿਰਗ ਕੀ ਨੇ, ਟਿਮਟ, ਲੇਕਿਨ ਲੋਕਾਂ ਦੇ ਵਿੱਚ
ਉਹ ਭਾਵੇਂ ਜੋਗੀ ਹੋਣ, ਸਾਧੂ ਹੋਣ, ਪੰਡਤ ਹੋਣ, ਮੁਲਾਣੇ ਹੋਣ, ਉਹ ਹਰ ਪਾਸੇ ਜਿਹੜੇ ਨੇ ਉਹਨਾਂ ਨੇ ਲੋਕਾਂ ਨੂੰ ਫਾਇਆ ਹੋਇਆ। ਪਰ ਇਧਰ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਤੇ ਗੁਰੂ ਨਾਨਕ ਦੀ ਆਮਦ ਨਾਲ ਉਹ ਜਿਵੇਂ ਮਿਰਗ ਭੱਜ ਜਾਂਦੇ ਨੇ ਸ਼ੇਰ ਦੇ ਸਾਹਮਣੇ, ਇਵੇਂ ਅੱਗੇ ਲੱਗ ਗਏ। ਤੇ ਜਿਵੇਂ ਸਿੱਧ ਜੋਗੀ ਸਿਰ ਝੁਕਾਉਂਦੇ ਨੇ, ਧੰਨ ਨਾਨਕ ਤੇਰੀ ਵੱਡੀ ਕਮਾਈ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ। ਨਾ ਧੀਰ ਧਰੋਆ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ, ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ, ਬਾਬੇ ਧਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰ ਮੁਖ ਕਲ ਵਿੱਚ ਪ੍ਰਗਟ ਹੋਆ। ਹੁਣ ਗੁਰਮੁਖ ਮੁਖੀ ਗੁਰੂ, ਕਿ ਉਹਨਾਂ ਗੁਰੂਆਂ ਦਾ ਵੀ ਸਰਦਾਰ, ਮੁਖ ਦਾ ਮਤਲਬ ਹੈ ਮੁਖੀ। ਇਸ ਮਾਡਰਨ ਏਜ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੈਸੇਜ ਹੈ, ਔਰ ਅਸੀਂ ਅਕਸਰ ਇਸ ਮੌਕੇ ਅਲਾਮਾ ਇਕਬਾਲ ਨੂੰ ਜੇ ਕੋਟ ਨਾ ਕਰੀਏ ਤੇ ਗੁਰੂ ਨਾਨਕ ਸਾਹਿਬ ਨੂੰ ਦਿੱਤੀ ਜਿਹੜੀ ਟ੍ਰਿਬਿਊਟ ਹੈ ਉਹ ਮੁਕੰਮਲ ਨਹੀਂ ਹੁੰਦੀ, ਜਿਹੜੀ ਉਹਨਾਂ ਨੇ ਬਾਂਗੇ ਦਰਾ ਆਪਣੀ ਕਿਤਾਬ ਦੇ ਵਿੱਚ ਗੁਰੂ ਨਾਨਕ ਨਾਮ ਦੀ ਨਜ਼ਮ ਦੇ ਵਿੱਚ ਦਿੱਤੀ। ਲੰਬੀ ਚੌੜੀ ਨਜ਼ਮ ਹੈ, ਅਸੀਂ ਪਿਛਲੀ ਵਾਰ ਡਿਸਕਸ ਕੀਤੀ ਸੀ। ਪਰ ਉਹਨਾਂ ਦਾ ਜਿਹੜਾ ਅਖੀਰ ਦੇ ਵਿੱਚ ਇਹ ਕਹਿਣਾ ਹੈ ਕਿ ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है, फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। कि ये तौहीद एक रब दी गल, साहिब मेरा एको है भाई एको है। और वो आवाज़ ਉਹ ਧਰਤੀ ਜਿਹੜੀ ਸ਼ੂਦਰ ਦੇ ਲਈ ਗਮ ਖਾਨਾ ਸੀ, ਸ਼ੂਦਰ ਨੂੰ ਦਰਦ ਤੋਂ ਬਿਨਾ, ਪੀੜ ਤੋਂ ਬਿਨਾ, ਗਮਾਂ ਤੋਂ ਬਿਨਾ ਉਸ ਧਰਤੀ ਨੇ ਨਾ ਉਦੋਂ ਕੁਛ ਦਿੱਤਾ ਨਾ ਅੱਜ ਮਿਲਿਆ। ਲੇਕਿਨ ਗੁਰੂ ਨਾਨਕ ਉਹ ਮਰਦੇ ਕਾਮਿਲ ਆਏ ਜਿਨ੍ਹਾਂ ਨੇ ਉਸ ਲੋਕਾਈ ਨੂੰ, ਉਸ ਧਰਤੀ ਦੇ ਖਿੱਤੇ ਨੂੰ ਮਾਨੋ ਝੰਜੋੜ ਕੇ ਸੁਪਨੇ ਚੋਂ ਉਠਾਇਆ ਹੋਏ। ਤੇ ਗੁਰੂ ਨਾਨਕ ਸਾਹਿਬ ਦੀ ਆਮਦ ਦੇ ਨਾਲ ਉਹ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਤਾਜ਼ਾ ਹਵਾ ਦਾ ਬੁੱਲਾ, ਉਸ ਧਰਤੀ ਤੇ ਤਾਜ਼ਾ ਹਵਾ ਦਾ ਬੁੱਲਾ ਆਇਆ। ਲੋਕਾਂ ਨੇ ਪਿਆਰ ਦੇ ਨਾਦ ਨੂੰ ਸੁਣਿਆ, ਪਿਆਰ ਦੇ ਸ਼ਬਦ ਨੂੰ ਸੁਣਿਆ। ਫਿਰ ਗੁਰੂ ਨਾਨਕ ਸਾਹਿਬ ਦੀ ਬਾਣੀ ਧੁਰੋਂ ਆਈ ਬਾਣੀ, ਜਿਸ ਪ੍ਰਥਾਏ ਅਸੀਂ ਬਾਣੀ 'ਚ ਪੜ੍ਹਦੇ ਹਾਂ, ਹੋ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ। ਭਾਈ ਮਰਦਾਨੇ ਦੀ ਰਬਾਬ, ਗੁਰੂ ਨਾਨਕ ਸਾਹਿਬ ਦੀ ਬਾਣੀ, ਤੇ ਫਿਰ ਚੜਿਆ ਸੋਧਣ ਧਰਤ ਲੁਕਾਈ। ਚਾਰ ਚਫੇਰੇ ਉਸ ਬਾਣੀ ਦਾ ਨਾਦ ਗੂੰਜਦੇ, ਔਰ ਉਸ ਬਾਣੀ ਦਾ ਨਾਦ ਦੇ ਸਾਹਮਣੇ ਫਿਰ ਜਿਹੜੇ ਬਾਕੀ ਕਰਮ ਕਾਂਡ ਨੇ ਉਹ ਝੂਠੇ ਪੈ ਜਾਂਦੇ ਨੇ, ਉਹ ਫਿੱਕੇ ਪੈ ਜਾਂਦੇ ਨੇ। ਉਹ ਪੂਰਬ ਹੋਏ ਗੁਰੂ ਸਾਹਿਬ ਹਰਿਦੁਆਰ, ਜਗਨਨਾਥਪੁਰੀ, ਇਹ ਸਾਰੇ ਤੋਂ ਲੈ ਕੇ ਪੂਰਬ ਦੇ ਹਿੰਦੂ ਜਿਹੜੇ ਪਿਲਗ੍ਰਿਮ ਸੈਂਟਰ ਸਨ, ਉਹਨਾਂ ਦੇ ਵਿੱਚ ਖਲੋ ਕੇ ਇਹਨਾਂ ਧਰਮ ਦੇ ਠੇਕੇਦਾਰਾਂ ਨੂੰ ਚੈਲੰਜ ਕਰਦੇ ਨੇ। ਫਿਰ ਉਹ ਬਗਦਾਦ, ਮੱਕਾ ਔਰ ਦੂਸਰੇ ਇਸਲਾਮਿਕ ਸੂਫੀ ਇਸਲਾਮ ਦੇ ਹੈੱਡਕੁਆਟਰ ਪਾਕਪਤਨ, ਮੁਲਤਾਨ ਦੇ ਵਿੱਚ ਖਲੋ ਕੇ ਉਹਨਾਂ ਵਿੱਚ ਆਈਆਂ ਕਮਜ਼ੋਰੀਆਂ ਨੂੰ ਚੈਲੰਜ ਕਰਦੇ ਨੇ। ਫਿਰ ਉਹ ਜੋਗੀਆਂ ਦੇ ਟਿਕਾਣੇ ਗੋਰਖ ਮਤਾ, ਨਾਨਕ ਮਤਾ ਬਣ ਜਾਂਦਾ ਹੈ। ਕੈਲਾਸ਼ ਪਰਬਤ, ਮਨੀਕਰਨ, ਅਚਲ ਵਟਾਲੇ, ਸਿੱਧਾਂ ਔਰ ਜੋਗੀਆਂ ਨੂੰ 84 ਸਿੱਧ ਜਿਹੜੇ ਆ ਕੇ ਬੈਠ ਕੇ ਫਿਰ ਕਿਵੇਂ ਜਿਹੜੇ ਆ ਉਹ ਡਿਬੇਟ ਕਰਦੇ ਨੇ। ਲੇਕਿਨ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਇਹ ਗੱਲ ਸਾਦਾ ਜ਼ਬਾਨ ਦੇ ਵਿੱਚ ਸਮਝਾਉਂਦੇ ਨੇ ਕਿ ਕਿਵੇਂ ਗ੍ਰਸਤ ਦੇ ਵਿੱਚ ਰਹਿੰਦੇ ਆ, ਹੱਸਦੇ ਆ, ਖੇਡਦੇ ਆ, ਸਾਰੇ ਜੀਵਨ ਦੇ ਆਪਣੇ ਫਰਜ਼ ਪੂਰੇ ਕਰਦੇ ਆ ਵੀ ਉਸ ਨਿਰੰਕਾਰ ਨੂੰ ਪਾਇਆ ਜਾ ਸਕਦਾ। ਸਿੱਧ ਗੋਸ਼ਟ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗ ਆਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਫਿਰ ਗੁਰੂ ਨਾਨਕ ਸਾਹਿਬ ਦਾ ਸੁਨੇਹਾ ਸਿਰਫ ਇਹਨਾਂ ਧਰਮ ਦੇ ਠੇਕੇਦਾਰਾਂ ਨੂੰ ਹੀ ਸਿੱਧੇ ਰਸਤੇ ਲਿਆਉਣ ਤੱਕ ਨਹੀਂ ਹੈ। ਜਿਹੜੇ ਸਮਾਜ ਦਾ ਦੱਬਿਆ ਕੁਚਲਿਆ ਵਰਗ ਹੈ, ਉਹ ਦਲਿਤ ਹੋਣ, ਜਿਨ੍ਹਾਂ ਨੂੰ ਸ਼ੂਦਰ, ਜਿਨ੍ਹਾਂ ਬਾਰੇ ਅਲਾਮਾ ਇਕਬਾਲ ਨੇ ਇਸ ਧਰਤੀ ਨੂੰ ਗਮਖਾਨਾ ਕਿਹਾ ਸੀ, ਗੁਰੂ ਨਾਨਕ ਉਹਨਾਂ ਦੀ ਬਾਂਹ ਹੀ ਨਹੀਂ ਫੜਦੇ, ਉਹਨਾਂ ਨੂੰ ਗਾੜਨਾ ਡਾ ਕੇ ਫਰਮਾਉਂਦੇ ਨੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਉਹ ਵੱਡੇ ਵੱਡੇ ਸੋਵਰਨ ਬਾਦਸ਼ਾਹਾਂ ਦੀ ਜਨਨੀ ਮਾਂ
ਭਗਤਾਂ ਨੂੰ ਜਨਮ ਦੇਣ ਵਾਲੀ ਮਾਂ, ਦੁਨੀਆ ਦੇ ਵਿੱਚ ਕ੍ਰੀਏਸ਼ਨ ਦਾ ਜਿਹੜਾ ਆਧਾਰ ਹੈ ਉਹਨੂੰ ਜਿਵੇਂ ਅੱਡ-ਅੱਡ ਧਾਰਮਿਕ ਰਵਾਇਤਾਂ ਨੇ ਸ਼ੂਦਰ ਤੋਂ ਵੀ ਬਦਤਰ ਬਣਾਇਆ ਹੋਇਆ ਸੀ, ਮਨੂ ਦੇ ਕਾਨੂੰਨ ਉਸ ਨੂੰ ਨਰਕ ਦੁਆਰੀ ਦੱਸਦੇ ਸੀ, ਤੇ ਗੁਰੂ ਨਾਨਕ ਸਾਹਿਬ ਦੀ ਬੁਲੰਦ ਆਵਾਜ਼ ਉਸ ਧਰਤੀ ਦੇ ਉੱਤੇ ਗੂੰਜੀ, ਪੰਡ ਜੰਮੀਐ ਪੰਡ ਨਿੰਮੀਐ, ਪੰਡ ਮੰਗਣ ਵਿਆਹੋ, ਪੰਡੋ ਹੋਵੈ ਦੋਸਤੀ, ਪੰਡੋ ਚੱਲੈ ਰਾਹੋ, ਪੰਡ ਮੂਆ ਪੰਡ ਭਾਲੀਐ, ਪੰਡ ਹੋਵੈ ਬੰਧਾਨ, ਸੋ ਕਿਉ ਮੰਦਾ ਆਖੀਐ, ਜਿਤ ਜੰਮੇ ਰਾਜਾਨ, ਪੰਡੋ ਹੀ ਪੰਡ ਉਪਜੈ, ਪੰਡੈ ਬਾਹਰ ਨਾ ਕੋਏ, ਨਾਨਕ ਪੰਡੈ ਬਾਹਰ ਇੱਕੋ ਸੱਚਾ ਸੋਏ। ਔਰ ਜਿਹੜੇ ਅਧਿਆਤਮ ਦੀ ਦੁਨੀਆ 'ਚ ਅੱਡ-ਅੱਡ ਪਰੰਪਰਾਵਾਂ ਦੇ ਸਨ, ਉਹ ਸਮਝਦੇ ਸੀ ਕਿ ਸਾਡਾ ਫਰਜ਼, ਸਾਡਾ ਜਿਹੜਾ ਸਾਰਾ ਹੈ ਫਲਸਫਾ, ਉਹ ਸਿਰਫ ਰੱਬ ਨੂੰ ਪਾਣਾ ਹੀ ਹੈ। ਪਰ ਇਧਰ ਗੁਰੂ ਨਾਨਕ ਸਾਹਿਬ ਨੇ ਕਿਰਤ ਕੀਤੀ, ਸੱਚਾ ਸੌਦਾ ਵੀ ਕੀਤਾ ਹੈ, ਮੋਦੀ ਖਾਨਾ ਵੀ ਕੀਤਾ ਹੈ, ਔਰ ਜ਼ਿੰਦਗੀ ਦੇ ਅਖੀਰਲੇ 18 ਸਾਲ ਕਰਤਾਰਪੁਰ ਸਾਹਿਬ ਸ਼ਹਿਰ ਵਸਾ ਕੇ ਖੇਤੀਬਾੜੀ ਵੀ ਕੀਤੀ। ਔਰ ਜਿਹੜੇ ਸਾਹਮਣੇ ਮਸਲੇ ਨੇ, ਜੇ ਸਮਾਜ ਦੇ ਨੇ, ਬ੍ਰਾਹਮਣ ਨੂੰ 10-11 ਸਾਲ ਦੀ ਉਮਰ ਦੇ ਵਿੱਚ ਜਿਹੜਾ ਵੰਗਾਰਿਆ, ਕਾਜ਼ੀਆਂ ਨੂੰ, ਮੁੱਲਾਂ ਨੂੰ ਉਹਨਾਂ ਦੇ ਹੈੱਡਕੁਆਰਟਰਸ ਤੇ ਜਾ ਕੇ ਵੰਗਾਰਿਆ। ਪਰ ਸਭ ਤੋਂ ਔਖਾ ਕੰਮ, ਜਿਸ ਤੋਂ ਬਹੁਤ ਸਾਰੇ ਉਦੋਂ ਵੀ ਭੱਜਦੇ ਸਨ, ਅੱਜ ਵੀ ਬਹੁਤ ਸਾਰੇ ਆਪਣੇ ਆਪ ਨੂੰ ਧਰਮ ਦੀ ਦੁਨੀਆ ਦੇ ਠੇਕੇਦਾਰ, ਧਰਮੀ ਹੋਣ ਵਾਲੇ ਦੌੜਦੇ ਨੇ, ਉਹ ਸੀ ਬਾਦਸ਼ਾਹਾਂ ਨੂੰ ਚੈਲੰਜ। ਬੇਸ਼ੱਕ ਲੋਧੀ ਪਠਾਨ ਸਨ, ਤੇ ਗੁਰੂ ਸਾਹਿਬ ਨੇ ਉਹਨਾਂ ਦੇ ਵੇਲੇ ਦੇ ਹਾਕਮਾਂ ਦੇ ਜ਼ਾਲਮਾਨਾ ਔਰ ਲੋਕਾਂ ਨੂੰ ਇਗਨੋਰ ਕਰਨ ਦਾ ਜਿਹੜਾ ਉਹਨਾਂ ਦਾ ਸੀ, ਉਸ ਤੋਂ ਉਹਨਾਂ ਨੂੰ ਚੈਲੰਜ ਕੀਤੇ। ਫਰਮਾਇਆ ਕਰਦੇ ਆ, ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਖਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿਤ ਕੁੱਤਿਓ ਚਟ ਜਾਓ। ਤੇ ਜੇ ਬਾਬਰ 1526 ਈਸਵੀ ਦੇ ਵਿੱਚ ਹਮਲਾਵਰ ਹੁੰਦੇ, ਏਮਨਾਬਾਦ ਸ਼ਹਿਰ, ਕਤਲੇਆਮ, ਅਗਜ਼ਨੀ, ਔਰਤਾਂ ਦੀ ਬੇਪੱਤੀ, 4 ਚਫੇਰੇ ਮਾਸਪੁਰੀ ਵਿੱਚ ਆਖ ਮਸੋਲਾ, 4 ਚਫੇਰੇ ਮਾਸ ਦੀ ਦੁਰਗੰਧ, ਤੇ ਗੁਰੂ ਨਾਨਕ ਸਾਹਿਬ ਫਿਰ ਬਾਬਰ ਨੂੰ ਵੀ ਚੈਲੰਜ ਕਰਦੇ ਨੇ। ਉਸ ਦੀਆਂ ਅੱਖਾਂ 'ਚ ਦੇਖ ਕੇ ਉਸ ਨੂੰ ਕਹਿੰਦੇ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਦੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਦਾਨ ਵੇ ਲਾਲੋ, ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਔਰ ਬਾਬਰ ਨੂੰ ਚੈਲੰਜ ਨਹੀਂ ਕੀਤਾ, ਉਸ ਦੀ ਕੈਦ ਵਿੱਚ ਵੀ ਗਏ। ਔਰ ਜਦੋਂ ਉਹਨੇ ਗੁਰੂ ਨਾਨਕ ਸਾਹਿਬ ਦੀ ਪਰਸਨੈਲਿਟੀ, ਸ਼ਖਸੀਅਤ, ਰੂਹਾਨੀਅਤ ਦਾ ਜਲਵਾ ਦੇਖਿਆ, ਤਾਂ ਉਹਨੇ ਗੁਰੂ ਨਾਨਕ ਸਾਹਿਬ ਨੂੰ ਰਿਹਾ ਕਰਨਾ ਚਾਹਿਆ। ਪਰ ਗੁਰੂ ਸਾਹਿਬ ਨੇ ਪ੍ਰੀ ਕੰਡੀਸ਼ਨ ਰੱਖੀ ਕਿ ਸ਼ਹਿਰ 'ਚ ਲੁੱਟਮਾਰ, ਅਗਜ਼ਨੀ ਬੰਦ ਕਰੋ, ਔਰ ਜਿੰਨੇ ਕੈਦੀ ਨੇ ਇਹਨਾਂ ਸਾਰਿਆਂ ਨੂੰ ਜਿਹੜਾ ਉਹ ਰਿਹਾ ਕਰੋ। ਸੋ ਇਹ ਜਦੋਂ ਅਸੀਂ 5 ਸਦੀਆਂ ਪਹਿਲਾਂ ਇਸ ਕਿਸਮ ਦਾ ਵਰਤਾਰਾ ਦੇਖਦੇ ਹਾਂ, ਤੇ ਇਹ ਕੋਈ ਛੋਟੀਆਂ ਚੇਂਜਸ ਨਹੀਂ ਨੇ ਸੋਸਾਇਟੀ ਦੇ ਵਿੱਚ। ਅੱਜ ਦੁਨੀਆ 'ਚ ਜਦੋਂ ਔਰਤਾਂ ਨਾਲ ਬਦਸਲੂਕੀ ਹੁੰਦੀ ਹੈ, ਜੋ ਕੁਛ ਆ ਮਿਡਲ ਈਸਟ 'ਚ ਹੋ ਰਿਹਾ ਹੈ, ਵਾਰਸ ਦੇ ਵਿੱਚ ਹੁੰਦਾ ਹੈ, ਭਾਰਤੀ ਫੌਜ ਨੇ ਪੰਜਾਬ ਦੇ ਵਿੱਚ ਕੀਤਾ ਹੈ, ਅੱਜ ਉੱਤਰ ਪੂਰਬ ਦੇ ਵਿੱਚ ਇਹਨਾਂ ਦੀ ਫੌਜ ਕਰ ਰਹੀ ਹੈ, ਕਸ਼ਮੀਰ ਦੇ ਵਿੱਚ ਕਰ ਰਹੀ ਹੈ। ਇਹੋ ਜਿਹਾ ਵਰਤਾਰਾ ਹਮਲਾਵਰ ਫੌਜਾਂ ਕਰਦੀਆਂ ਸਨ। ਔਰ ਜੇ ਗੁਰੂ ਸਾਹਿਬ ਨੇ ਪੀੜ ਦੇਖੀ ਉਸ ਧਰਤੀ ਦੇ ਉੱਤੇ, ਕਿ ਉਹ ਸੋਹਣੀਆਂ ਔਰਤਾਂ ਜਿਹੜੀਆਂ ਕਦੇ, ਜਿਨ੍ਹਾਂ ਨੂੰ ਕਿਵੇਂ ਸਿਰ ਤੇ ਛਾਵਾਂ ਸਨ, ਜਿਨ੍ਹਾਂ ਦੇ ਗਰੀ ਛੁਆਰੇ ਖਾਂਦੀਆਂ, ਮਾਨਣ ਸੀ ਜਿਹੜੀਆਂ, ਕਿ ਉਹ ਕਿਉਂ ਜਿਹਾ ਉਹਨਾਂ ਦਾ, ਕਿਵੇਂ ਜਦੋਂ ਉਹ ਵਿਆਹੀਆਂ ਆਈਆਂ ਸੀ ਉਹਨਾਂ ਦੇ ਸਿਰਾਂ ਤੋਂ ਪਾਣੀ ਵਾਰਿਆ ਗਿਆ ਸੀ, ਕਿਵੇਂ ਉਹਨਾਂ ਨੂੰ ਜਿਹੜੇ ਲੱਖਾਂ ਦੇ ਸ਼ਗਨ ਪਏ ਸਨ, ਪਰ ਅੱਜ ਬਹਿਣ ਨਾ ਮਿਲੇ ਹਦੂਰ, ਅੱਜ ਉਹਨਾਂ ਦਾ ਕੀ ਹਾਲ ਹੈ। ਤੇ ਔਰ ਫਿਰ ਉਹ ਪੀੜ, ਕਿ ਕਿਵੇਂ ਜਿਨ੍ਹਾਂ ਦੇ ਪਤੀ ਮਾਰੇ ਗਏ, ਜਿਨ੍ਹਾਂ ਦੇ ਬੱਚੇ ਮਾਰੇ ਗਏ, ਕਤਲੇਆਮ ਦਾ ਸ਼ਿਕਾਰ ਹੋਏ, ਜਿਨ ਕੇ ਬੰਕੇ ਘਰੀ ਨਾ ਆਇਆ, ਜਿਨ੍ਹਾਂ ਦੇ ਸੋਹਣੇ ਘਰੀ ਨਹੀਂ ਪਰਤੇ ਸ਼ਾਮ ਨੂੰ, ਤਿੰਨ ਕਿਵੇਂ ਰਹਿਣ ਵਿਆ, ਉਹਨਾਂ ਦੀ ਰਾਤ ਕਿਵੇਂ ਬੀਤੀ। ਔਰ ਉਹਦੇ 'ਚ ਕੋਈ ਧਰਮ ਦੀ ਗੱਲ ਨਹੀਂ ਹੈ, ਮਜ਼ਹਬ ਦੀ ਗੱਲ ਨਹੀਂ ਹੈ। ਜੇ ਪੀੜ ਮਹਿਸੂਸ ਕੀਤੀ ਤੇ ਸਭ ਤੋਂ ਪਹਿਲਾਂ, ਕਿਉਂਕਿ ਲੋਧੀ ਪਠਾਨ ਜਿਨ੍ਹਾਂ ਦਾ ਰਾਜ ਸੀ ਉਹ ਮੁਸਲਮਾਨ ਸਨ, ਬਾਬਰ ਹਮਲਾਵਰ ਵੀ ਮੁਸਲਮਾਨ ਸੀ, ਪਰ ਹਮਲਾਵਰ ਦੇ ਲਈ ਕੋਈ ਹਿੰਦੂ ਔਰਤ, ਕੋਈ ਉੱਚੀ ਜਾਤ ਦੀ, ਕੋਈ ਨੀਵੀਂ ਜਾਤ ਦੀ, ਕੋਈ ਮੁਸਲਮਾਨ, ਕੋਈ ਉਹਨਾਂ ਨੂੰ ਫਰਕ ਨਹੀਂ ਸੀ। ਉਹ ਸਾਰੇ ਹੀ ਔਰਤਾਂ ਨੂੰ ਜ਼ਬਰ ਦਾ ਸ਼ਿਕਾਰ ਬਣਾ ਰਹੇ ਸੀ। ਔਰ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਮੁਸਲਮਾਨੀਆਂ ਪੜ੍ਹੇ ਕਿਤਾਬਾਂ, ਕਸ਼ਟ ਮੇ ਕਰੈ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖੈ ਲਾਏ ਵੇ ਲਾਲੋ। ਉੱਚੀ ਜਾਤ, ਨੀਵੀਂ ਜਾਤ, ਅੱਜ ਮੁਸ਼ਕਲ ਦਾ ਕਿਉਂ ਜਿਹਾ ਸਮਾਂ। ਔਰ ਸਾਹਿਬ ਕੇ ਗੁਣ ਗਾਵੇ ਨਾਨਕ,
ਮਾਸਪੁਰੀ ਵਿੱਚ ਆਖ ਮਸੋਲਾ, ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵਖ ਅਕੇਲਾ, ਵੱਡਾ ਸੋ ਸਾਹਿਬ ਸੱਚ ਤਪਾਵਸ, ਸਚੜਾ ਨਿਆਉ ਕਰੇਗ ਮਸੋਲਾ, ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸਮਾਲਸੀ ਬੋਲਾ, ਆਵਣ 78 ਹੈ ਜਾਣ 97, ਹੋਰ ਵੀ ਉਠਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੋ ਇਹ ਕ੍ਰਾਈਟੇਰੀਆ ਜਿਹੜਾ ਗੁਰੂ ਨਾਨਕ ਸਾਹਿਬ ਨੇ ਰੱਖ ਦਿੱਤਾ ਹੈ ਹਿਊਮਨ ਰਾਈਟਸ ਦੇ ਮਾਮਲੇ 'ਚ, ਕਿਰਤ ਦੇ ਮਾਮਲੇ 'ਚ, ਔਰ ਅੱਜ ਜਦੋਂ ਅਸੀਂ ਉਹਨਾਂ ਪ੍ਰਿੰਸੀਪਲਸ ਨੂੰ ਅੱਜ ਦੇ ਕੰਟੈਕਸਟ ਦੇ ਵਿੱਚ ਦੇਖਦੇ ਹਾਂ, ਔਰ ਬਹੁਤ ਵਾਰ ਸਿੱਖ ਕਿਉਂ ਤਰੱਕੀ ਕਰਦੇ ਨੇ, ਕਿਉਂ ਅੱਗੇ ਵਧੇ ਨੇ ਘੱਲੂਕਾਰਿਆਂ ਮੁਸ਼ਕਲਾਂ ਦੇ ਬਾਵਜੂਦ, ਤੇ ਫਿਰ ਧਿਆਨ ਬਾਬਾ ਨਾਨਕ ਵੱਲ ਜਾਂਦਾ ਹੈ, ਜਿਨ੍ਹਾਂ ਨੇ ਸਾਨੂੰ ਕਿਰਤ ਕਰਨੀ ਸਿਖਾਈ ਔਰ ਇਹ ਗੱਲ ਸਮਝਾਈ ਕਿ ਭਾਈ ਜੇ ਕਿਸੇ ਨੇ ਸੱਚ ਦੇ ਰਸਤੇ ਨੂੰ ਪਾਣੇ, ਉਸ ਰੱਬ ਦੇ ਨੇੜੇ ਹੋਣਾ, ਫਿਰ ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਆਂ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਅੱਜ ਅਸੀਂ ਇਸ ਗੱਲ ਵੱਲ ਜ਼ਰੂਰ ਧਿਆਨ ਦਈਏ ਕਿ ਗੁਰੂ ਸਾਹਿਬ ਨੇ ਤਾਂ ਸਾਨੂੰ ਵਰਜਿਆ ਕਿ ਭਾਈ ਇਹ ਜਿਹੜੇ ਬਾਬੇ ਬਣੇ ਹੋਏ ਨੇ, ਗੁਰੂ ਪੀਰ ਸਦਾਂਦੇ ਨੇ, ਆਪ ਗ੍ਰਸਤੀਆਂ ਦੀ ਕਮਾਈ ਦੇ ਉੱਤੇ ਪਲਦੇ ਨੇ, ਇਹਨਾਂ ਦੇ ਨੇੜੇ ਨਾ ਜਾਇਓ, ਵੀ ਇਹ ਤਾਂ ਰਸਤਾ ਹੀ ਘਾਲਣਾ ਦੀ ਕਮਾਈ ਕਰਕੇ, ਕਿਰਤ ਕਰਕੇ, ਦਸਾਂ ਨੌਆਂ ਦੀ ਕਮਾਈ ਖਾਣ ਵਾਲੇ ਔਰ ਹੱਥੋਂ ਬਾਕੀਆਂ ਦੀ ਮਦਦ ਕਰਨ ਵਾਲਿਆਂ ਲਈ ਹੈ। ਪਰ ਅੱਜ ਕਿਵੇਂ ਅਸੀਂ ਬਾਬਾ ਡੰਮ ਦਾ ਸ਼ਿਕਾਰ ਹੈ, ਕਿਵੇਂ ਅੱਜ ਨਕਲੀ ਗੁਰੂ ਡੰਮ, ਕੋਈ ਰਾਧਾ ਸੁਆਮੀ, ਕੋਈ ਨਰਕਧਾਰੀ, ਕੋਈ ਸੌਦਾ ਸਾਧ, ਕੋਈ ਕਿਤੇ ਦੌੜਿਆ, ਕੋਈ ਕਿਤੇ ਦੌੜਿਆ। ਇਹ ਜੰਤਰ ਮੰਤਰ ਤੰਤਰ ਅਖਬਾਰਾਂ ਤੁਸੀਂ ਚੁੱਕ ਕੇ ਦੇਖ ਲਓ, ਕੋਈ ਕਾਲਾ ਜਾਦੂ ਕਰਾ ਰਿਹਾ, ਕੋਈ ਕਿਸੇ ਤੇ ਕਰ ਰਿਹਾ, ਕੋਈ ਸਵਾਹ ਮੜੀਆਂ ਦੀ ਲਿਆ ਕੇ ਘਰ 'ਚ ਦੱਬ ਰਿਹਾ, ਕੋਈ ਜੀ ਬਿਮਾਰ ਰਹਿੰਦੀ ਹੈ ਜੀ, ਇਹਨੂੰ ਕੀ ਹੈ, ਜਿਹਨੇ ਉਹਨੂੰ ਫਲਾਣੀ ਨੇ ਜਠਾਣੀ ਨੇ ਕੁਛ ਕਰਤਾ, ਦਰਾਣੀ ਨੇ ਕਰਤਾ। ਔਰ ਐਸਾ 80% ਇਹਨਾਂ ਸਾਰੇ ਜਿਹੜੇ ਫਰਾਡੀ ਇਹ ਬਾਬੇ ਨੇ, ਇਹਨਾਂ ਦੀ ਜਿਹੜੀ ਕਲਾਇੰਟੇਲ ਆ ਉਹ ਸਿੱਖਾਂ ਦੇ ਵਿੱਚ। ਔਰ ਇਹ ਸਾਡੇ ਲਈ ਅਫਸੋਸ ਵਾਲੇ, ਠੀਕ ਹੈ ਅਸੀਂ ਬਹੁਤ ਗੁਰਦੁਆਰੇ ਸੋਹਣੇ ਬਣਾਏ ਨੇ, ਹੋਣੇ ਵੀ ਚਾਹੀਦੇ ਨੇ, ਆ ਬਹੁਤ ਵੱਡੇ ਵੱਡੇ ਅਸੀਂ ਆਤਿਸ਼ਬਾਜ਼ੀਆਂ ਔਰ ਬੜੇ ਜਾਹੋ ਜਲਾਲ ਦੇ ਵਿੱਚ ਸਾਡੇ ਜਿਹੜੇ ਸਾਰੇ ਪ੍ਰੋਗਰਾਮ ਹੁੰਦੇ ਨੇ, ਪਰ ਅੰਦਰੋਂ ਅਸੀਂ ਖੋਖਲੇ ਹੁੰਦੇ ਜਾ ਰਹੇ। ਅੰਦਰੋਂ ਸਾਡੇ ਅੰਦਰ ਉਹ ਜਿਹੜਾ ਫੇਥ ਹੈ ਗੁਰੂ ਦੀ ਬਾਣੀ ਦੇ ਉੱਤੇ, ਉਹ ਤਾਂ ਸਿੱਧੇ ਸਾਦੇ ਜੇ ਸਿੱਖ ਨੇ ਜਿਨ੍ਹਾਂ ਨੇ ਹਿਸਟਰੀ ਬਣਾਈ ਹੈ, ਜਿਹੜੇ ਕਿਰਤ ਕਰਨ ਵਾਲੇ, ਵਿਸ਼ਵਾਸ ਕਰਨ ਵਾਲੇ। ਔਰ ਜੇ ਅਸੀਂ ਅੱਜ ਦੇਖੀਏ ਇੰਨੇ ਅਖੰਡ ਪਾਠ ਹੁੰਦੇ ਨੇ, ਇੰਨਾ ਕੁਛ ਹੁੰਦਾ, ਪਰ ਕਿਉਂ ਧਰਮ ਗਾਇਬ ਹੋ ਰਿਹਾ? ਕਿਉਂ ਸਾਡਾ ਫੇਥ ਇੰਨਾ ਕੱਚਾ ਹੈ ਕਿ ਕੋਈ ਬਾਬਾ, ਕੋਈ ਜੋਗੀ, ਕੋਈ ਫਲਾਣਾ, ਇੱਧਰ ਉਧਰ, ਕੋਈ ਇੱਧਰ ਲੈ ਗਿਆ, ਕੋਈ ਉਧਰ ਲੈ ਗਿਆ, ਉਧਰ ਨੂੰ ਜਾਣ ਨੂੰ ਤਿਆਰ ਹੈ। ਇਸ ਲਈ ਕਿ ਅਸੀਂ ਅੰਦਰੋਂ, ਔਰ ਇਹ ਗੱਲ ਗੁਰੂ ਨਾਨਕ ਸਾਹਿਬ ਨੇ ਅਲਟੀਮੇਟਲੀ ਅਮਲਾਂ ਦੇ ਨਾਲ ਗੱਲ ਨੂੰ ਨਿਬੇੜਿਆ ਸੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਬਗਦਾਦ ਦੇ ਵਿੱਚ, ਮੱਕੇ ਦੇ ਵਿੱਚ, ਕਿ ਜੀ ਦੱਸੋ ਮਜ਼ਹਬ ਹਿੰਦੂ ਜਿਹੜਾ ਉਹ ਚੰਗਾ ਕਿ ਮੁਸਲਮਾਨਾਂ ਦਾ ਇਸਲਾਮ ਚੰਗਾ? ਸੋ ਉਹਨੂੰ ਭਾਈ ਗੁਰਦਾਸ ਨੇ ਬਿਆਨ ਕੀਤਾ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਕਿ ਅਲਟੀਮੇਟਲੀ ਨਿਰੰਕਾਰ ਦੇ ਦਰਬਾਰ ਦੇ ਵਿੱਚ ਜਿਹੜੀ ਪਛਾਣ ਹੈ ਉਹ ਤਾਂ ਅਮਲਾਂ ਦੇ ਨਾਲ ਹੋਏਗੀ। ਔਰ ਇਹੀ ਗੱਲ ਗੁਰੂ ਸਾਹਿਬ ਨੇ ਸਪਸ਼ਟ ਰੂਪ ਦੇ ਵਿੱਚ ਆਪਣੀ ਉਮਤ ਨੂੰ, ਕੁੱਲ ਕਾਇਨਾਤ ਨੂੰ ਸਮਝਾਈ। ਸੱਚੋਂ ਉਰੈ ਸਭ ਕੋ ਉੱਪਰ ਸੱਚ ਅਚਾਰ। ਕਿ ਸੱਚ ਬਹੁਤ ਵੱਡੀ ਗੱਲ ਹੈ, ਹਰ ਚੀਜ਼ ਸੱਚ ਤੋਂ ਉਰੈ, ਪਰ ਸਭ ਤੋਂ ਉੱਪਰ ਸੱਚ ਅਚਾਰ ਹੈ, ਟਰੂਥਫੁਲ ਲਿਵਿੰਗ ਹੈ। ਤੇ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਧਰਮ ਦਾ ਬਹੁਤ ਸਾਰਾ ਜਿਹੜਾ ਕਰਮਕਾਂਡੀ ਰੂਪ ਹੈ ਉਹ ਤਾਂ ਮੌਜੂਦ ਹੈ। ਉਹ ਤਾਂ ਅਸੀਂ ਬਹੁਤ ਕਰਮ ਕਰਦੇ ਹਾਂ ਜਿਹੜੇ ਬਾਹਰੋਂ ਦੇਖਣ ਨੂੰ ਸਾਡੇ ਬਹੁਤ ਚੰਗੇ ਲੱਗਦੇ ਨੇ, ਪਰ ਜਿਹੜਾ ਉਹਦੇ ਵਿਚਲਾ ਜਿਸਟ ਹੈ, ਤੱਤ ਹੈ, ਟਰੂਥ ਹੈ, ਜਿਹੜਾ ਐਲੀਮੈਂਟ ਹੈ ਉਹਦੇ ਅੰਦਰ, ਉਹ ਗਾਇਬ ਹੋ ਗਿਆ। ਔਰ ਇਹੀ ਗੱਲ, ਹੋਰ ਕੋਈ ਇਸਲਾਮ ਜਾਂ ਹਿੰਦੂ ਧਰਮ ਮਾੜੇ ਨਹੀਂ ਸੀ। ਜਦੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਚੈਲੰਜ ਵੀ ਕੀਤਾ, ਉਹਨਾਂ ਦੀਆਂ ਖਾਮੀਆਂ ਵੱਲ ਇਸ਼ਾਰਾ ਕੀਤਾ ਕਿ ਭਾਈ ਤੁਹਾਡਾ ਧਰਮ ਤਾਂ ਇਹ ਸਿਖਾਉਂਦਾ ਸੀ। ਪੰਡਤ ਨੂੰ ਕਿਹਾ ਵੀ ਤੇਰੇ 'ਚ ਨਾ ਦਇਆ ਹੈ, ਨਾ ਸੰਤੋਖ ਹੈ, ਨਾ ਜੱਤ ਹੈ, ਨਾ ਸੱਤ ਹੈ, ਤੂੰ ਜਨੇਊ ਆਪ ਵੀ ਪਾਇਆ ਹੋਇਆ, ਮੈਨੂੰ ਵੀ ਪਾਉਣ ਆ ਗਏ, ਪਰ ਮਕਸਦ ਤਾਂ ਇਹਦਾ ਇਹ ਸੀ। ਸੋ ਅਸੀਂ ਸਮਝਦੇ ਹਾਂ ਕਿ ਅੱਜ ਸਾਨੂੰ ਵੀ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਜੁੜੇ ਹਾਂ, ਜਾਂ ਆਉਣ ਵਾਲੇ ਦਿਨਾਂ 'ਚ ਐਤਵਾਰ ਦੇ ਬਹੁਤ ਸਾਰੀ ਥਾਵਾਂ ਤੇ ਦੀਵਾਨ ਹੋਣਗੇ, ਤੇ ਇਹ ਸਵਾਲ ਅਸੀਂ ਜ਼ਰੂਰ ਕਰੀਏ ਕਿ ਅਸੀਂ ਕਿੱਥੇ ਅੱਜ ਖੜੇ
ਔਰ ਇਸ ਤੋਂ ਪਹਿਲਾਂ ਹਾਲਾਂਕਿ ਮੈਂ ਕਾਫੀ ਵਕਤ ਲਿਆ ਜੀ ਭਾਈ ਜਗਤਾਰ ਸਿੰਘ ਹਵਾਰਾ ਸਿੰਘ ਸਾਹਿਬ ਜਿਨ੍ਹਾਂ ਨੇ ਇਸ ਮੌਕੇ ਦੇ ਉੱਤੇ ਸਿੱਖ ਕੌਮ ਦੇ ਨਾਂ ਸੁਨੇਹਾ ਭੇਜਿਆ ਜੀ ਉਹ ਬੇਸ਼ੱਕ ਇਨਡਾਇਰੈਕਟ ਰੂਪ ਦੇ ਵਿੱਚ ਹੀ ਆਇਆ ਉਹਨਾਂ ਦੇ ਵਕੀਲ ਰਾਹੀਂ ਜੀ ਪਰ ਮੈਂ ਉਹ ਇੱਕ ਪੈਰਾਗ੍ਰਾਫ ਜ਼ਰੂਰ ਪੜ੍ਹਨਾ ਚਾਹਾਂਗਾ ਕਿ ਜਿਹਦੇ ਚ ਉਹਨਾਂ ਨੇ ਕਿਹਾ ਕਿ ਉਹ ਚੜ੍ਹਦੀ ਕਲਾ ਵਿੱਚ ਨੇ ਔਰ ਉਹਨਾਂ ਨੇ ਸਾਰੀ ਸਿੱਖ ਸੰਗਤ ਨੂੰ ਜਗਤ ਗੁਰੂ ਸਤਿਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਨੇ ਤੇ ਆਸ ਕੀਤੀ ਹੈ ਕਿ ਅਸੀਂ ਦੁਨੀਆ ਦੇ ਹਰ ਕੋਨੇ ਤੱਕ ਗੁਰੂ ਨਾਨਕ ਪਾਤਸ਼ਾਹ ਦਾ ਸਰਬੱਤ ਦੇ ਭਲੇ ਦਾ ਸੰਦੇਸ਼ ਪਹੁੰਚਾ ਸਕੀਏ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਸਿਰ ਖਾਲਸਾ ਪੰਥ ਅੱਗੇ ਝੁਕਦਾ ਹੈ ਜਿਸ ਨੇ ਉਹਨਾਂ ਨੂੰ ਇੰਨੇ ਮਾਣ ਸਤਿਕਾਰ ਨਾਲ ਨਵਾਜਿਆ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਕੋਲ ਸੰਗਤਾਂ ਦੀਆਂ ਸਹੀ ਭਾਵਨਾਵਾਂ ਪਹੁੰਚਾਉਣ ਲਈ ਸੰਚਾਰ ਦੇ ਸਾਧਨ ਲਗਭਗ ਜ਼ੀਰੋ ਹੀ ਹਨ ਅਤੇ ਉਹ ਛੇਤੀ ਹੀ ਲਿਖਤੀ ਰੂਪ ਵਿੱਚ ਆਪਣੀਆਂ ਭਾਵਨਾਵਾਂ ਸਿੱਖ ਸੰਗਤਾਂ ਨਾਲ ਸਾਂਝੀਆਂ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਅਜੇ ਤੱਕ ਕੋਈ ਵੀ ਆਪਣੀ ਹੱਥ ਲਿਖਤ ਸੰਗਤਾਂ ਵਿੱਚ ਨਹੀਂ ਭੇਜੀ। ਉਹਨਾਂ ਸਰਕਾਰਾਂ ਤੇ ਖਾਸ ਕਰਕੇ ਪੰਜਾਬ ਸਰਕਾਰ ਵੱਲੋਂ ਅਪਣਾਈ ਜਾ ਰਹੀ ਜ਼ਬਰ ਦੀ ਨੀਤੀ ਦੀ ਸਖਤ ਨਿਖੇਧੀ ਕੀਤੀ ਅਤੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਖਾਲਸਾ ਪੰਥ ਵਿੱਚ ਆਪਸੀ ਪਿਆਰ ਤੇ ਇਤਫਾਕ ਬਖਸ਼ੇ। ਸੋ ਇਸ ਮੌਕੇ ਜਦੋਂ ਕਿ ਅਸੀਂ ਅੱਜ ਰਾਤ ਸੈਲੀਬ੍ਰੇਸ਼ਨ ਵਿੱਚ ਸ਼ਾਮਲ ਹੋਵਾਂਗੇ ਉਹਨਾਂ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਪਰਿਵਾਰਾਂ ਨੂੰ ਵੀ ਆਪਣੇ ਧਿਆਨ ਚ ਲਿਆਈਏ ਜਿਨ ਕੇ ਬੰਕੇ ਘਰੀ ਨਾ ਆਇਆ ਜਿਨ੍ਹਾਂ ਦੇ ਪਿਆਰੇ ਪਿਛਲੇ 30 ਸਾਲਾਂ ਦੇ ਕੌਮੀ ਸੰਘਰਸ਼ ਦੇ ਵਿੱਚ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਵੇਲਾ ਇਸ ਰਾਤ ਵਿੱਚ ਤੁਰਦਿਆਂ ਸ਼ਹੀਦੀ ਪਾਈ। ਸੈਂਕੜਿਆਂ ਦੀ ਗਿਣਤੀ 'ਚ ਉਹਨਾਂ ਸਿੱਖਾਂ ਨੂੰ ਵੀ ਆਪਣੇ ਧਿਆਨ 'ਚ ਲਿਆਈਏ ਜਿਹੜੇ ਇਸ ਦਿਨ ਜੇਲ੍ਹਾਂ ਦੇ ਵਿੱਚ ਬੰਦ ਨੇ ਝੂਠੇ ਕੇਸਾਂ ਵਿੱਚ ਫਸਾਏ ਗਏ ਨੇ ਦੇਸ਼ ਧਰੋਹੀ ਜਿਨ੍ਹਾਂ ਨੂੰ ਬਣਾ ਦਿੱਤਾ ਗਿਆ ਹੈ ਔਰ ਉਹ ਆਜ਼ਾਦਾਨਾ ਤੌਰ ਤੇ ਜਿਹੜਾ ਉਹ ਵਿਚਰ ਨਹੀਂ ਸਕਦੇ ਤੇ ਉਹਨਾਂ ਸਭ ਨੂੰ ਆਪਣੀਆਂ ਯਾਦਾਂ 'ਚ ਲਿਆਂਦੇ ਆ। ਜਦੋਂ ਫਿਰ ਅਸੀਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰੀਏ ਤੇ ਫਿਰ ਕੌਮ ਦੀ ਜਿੱਥੇ ਚੜ੍ਹਦੀ ਕਲਾ ਮੰਗੀਏ ਉੱਥੇ ਗੁਰੂ ਤੋਂ ਮੰਗੀਏ ਕਿ ਕੌਮ ਦੇ ਗਲੋਂ ਗੁਲਾਮੀ ਦੇ ਸੰਗਲ ਸਤਿਗੁਰੂ ਕੱਟਣ ਔਰ ਆਜ਼ਾਦ ਖਾਲਸਾ ਪੰਥ ਉਸ ਧਰਤੀ ਦੇ ਉੱਤੇ ਆਜ਼ਾਦਾਨਾ ਤੌਰ ਦੇ ਉੱਤੇ ਵਿਚਰ ਸਕੇ। ਸੋ ਇੱਕ ਵਾਰ ਫਿਰ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਇਸ ਮੁਬਾਰਕ ਦਿਨ ਦੇ ਉੱਤੇ ਬਹੁਤ ਬਹੁਤ